ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਟੈਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਦੋ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਆਪਾਂ। ਪਹਿਲੀ ਤਾਂ ਪਟਨਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਨੇ। ਉਹਨਾਂ ਨੇ ਮੱਥਾ ਟੇਕਿਆ। ਉਹਨਾਂ ਨੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪ੍ਰਧਾਨ ਮੰਤਰੀ ਦੀ ਤਖਤ ਸ੍ਰੀ ਪਟਨਾ ਸਾਹਿਬ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਦਸਤਾਰ ਸਜਾ ਕੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ। ਉਹਨਾਂ ਨੇ ਲੰਗਰ ਦੇ ਵਿੱਚ ਸੇਵਾ ਕਰਨ ਦੇ ਨਾਲ ਨਾਲ ਲੰਗਰ ਵਰਤਾਇਆ ਵੀ। ਉਹਨਾਂ ਨੇ ਇੱਕ ਦਿਨ ਪਹਿਲਾਂ ਪਟਨਾ ਦੇ ਵਿੱਚ ਰੋਡ ਸ਼ੋਅ ਕੀਤਾ ਸੀ। ਚੰਗੀ ਗੱਲ ਹੈ ਜੇ ਕੋਈ ਵੀ ਆਗੂ ਕਿਸੇ ਧਰਮ ਦਾ, ਕਿਸੇ ਫਿਰਕੇ ਦਾ, ਕਿਸੇ ਵੀ ਮਜ਼ਹਬ ਦਾ ਸਤਿਕਾਰ ਕਰਦਾ, ਔਰ ਬਹੁਤ ਚੰਗੀ ਗੱਲ ਹੈ। ਦਸਤਾਰ ਸਜਾਈ ਹੈ, ਬਿਲਕੁਲ ਚੰਗੀ ਲੱਗਦੀ ਹੈ। ਦਸਤਾਰ ਸਾਰਿਆਂ ਨੂੰ ਸਜਾਉਣੀ ਚਾਹੀਦੀ ਹੈ, ਆਪਾਂ ਤਾਂ ਕਹਿੰਦੇ ਹਾਂ। ਪਰ ਕੁਝ ਵਕਤਾਂ ਤੇ ਕਿਉਂ, ਜਾਂ ਇਹ ਕਿਉਂ ਤੁਸੀਂ ਕਿਸੇ ਫਿਰਕੇ ਦਾ ਇੱਕ ਵਕਤੀ ਰੂਪ ਦੇ ਵਿੱਚ ਕਿਉਂ ਤੁਸੀਂ ਉਹਨਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਟਾਰਗੇਟ ਕਰਨ ਦੇ ਲਈ ਇਹੋ ਜੀ ਜਿਹੜਾ ਲਿਬਾਸ ਆ ਉਹ ਕਿਉਂ ਪਹਿਨਣਾ ਜਿਹੜਾ ਤੁਸੀਂ ਬਰਕਰਾਰ ਹੀ ਨਹੀਂ ਰੱਖ ਸਕਦੇ। ਆਪਾਂ ਪਿਛਲੇ ਦਿਨੀ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਨਾ ਕਿ ਸ਼ੁਭ ਮਹੂਰਤ ਤੇ ਕੁਝ ਲੀਡਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਆ। ਪੱਤਰ ਤਾਂ ਇਹਨਾਂ ਨੇ ਦਾਖਲ ਕਰਨਾ ਹੀ ਸੀ, ਜਿਹਨੂੰ ਟਿਕਟ ਮਿਲ ਗਈ ਉਹਨਾਂ ਨੇ ਤਾਂ ਜਾਣਾ ਹੀ ਸੀ। ਪਰ ਇੱਕ ਖਾਸ ਫਿਰਕੇ ਨੂੰ ਉਹਦੇ ਧਾਰਮਿਕ ਜਜ਼ਬਾਤਾਂ ਨੂੰ ਟਾਰਗੇਟ ਕਰਨ ਦੇ ਲਈ, ਉਹਨਾਂ ਦੇ ਵਿੱਚ ਇਹ ਮਿੱਥ ਪੈਦਾ ਕਰਨ ਦੇ ਲਈ, ਉਹਨਾਂ ਦੇ ਵਿੱਚ ਇਹ ਸੰਦੇਸ਼ ਪੈਦਾ ਕਰਨ ਦੇ ਲਈ, ਇਹ ਪ੍ਰਭਾਵ ਸਿਰਜਣ ਦੇ ਲਈ, ਇਹ ਬਿਰਤਾਂਤ ਸਿਰਜਣ ਦੇ ਲਈ ਕਿ ਅਸੀਂ ਤੁਹਾਡੇ ਨਾਲ ਹਾਂ, ਇੱਥੋਂ ਤੱਕ ਕਿ ਤੁਹਾਡੇ ਦਿਨਾਂ ਨੂੰ ਵੀ ਅਸੀਂ ਮਾਨਤਾ ਦਿੰਦੇ ਹਾਂ। ਇਸ ਕਰਕੇ ਅਸੀਂ ਇੱਕ ਖਾਸ ਮਹੂਰਤ, ਸ਼ੁਭ ਮਹੂਰਤ ਵਾਲੇ ਦਿਨ ਕਾਗਜ਼ ਦਾਖਲ ਕਰ ਰਹੇ ਹਾਂ। ਸੋ ਇੱਕ ਆਟੋਮੈਟਿਕਲੀ, ਵੈਸੇ ਇਹ ਗੱਲਾਂ ਜ਼ਿਆਦਾ ਮਾਇਨੇ ਤਾਂ ਨਹੀਂ ਰੱਖਦੀਆਂ, ਪਰ ਆਪਾਂ ਉਹਦੇ ਵੀ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਸਾਡੇ ਇੱਥੇ ਆਗੂ ਆਉਂਦੇ ਨੇ, ਉਹ ਰੈਲੀਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ ਸਿਰ ਤੇ ਦਸਤਾਰ ਵੀ ਸਜਾਉਂਦੇ ਨੇ। ਪਰ ਇੱਕ ਪਾਸੇ ਇਹ ਸਭ ਕੀਤਾ ਜਾ ਰਿਹਾ। ਅਸੀਂ ਕਹਿੰਦੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਆਵੇ, ਸਭ ਦਾ ਹੀ ਸਤਿਕਾਰ ਹੈ। ਇੱਥੇ ਤੁਸੀਂ ਦੇਖੋ ਨਾ ਕਿੰਨੀ ਪੋਲਿਟਿਕਸ ਹੋ ਰਹੀ ਹੈ। ਇੱਥੋਂ ਤੱਕ ਕਿ ਬਾਈਕਾਟ ਕੀਤਾ ਗਿਆ, ਪ੍ਰੋਗਰਾਮ ਰੱਦ ਹੋ ਰਹੇ ਨੇ। ਜਿਹੜੇ ਇੰਡੀਅਨ ਐਮਬੈਸੀਜ਼ ਦੇ ਜਿਹੜੇ ਲੋਕ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਲੋਕਾਂ ਦਾ ਕਹਿਣਾ ਹੈ, ਸੰਗਤ ਦਾ ਕਹਿਣਾ ਹੈ ਕਿ ਸ਼ਰਧਾਲੂ ਵਜੋਂ ਜੋ ਮਰਜ਼ੀ ਆਵੇ, ਪਰ ਇੱਕ ਅਫਸਰ ਵਜੋਂ ਇੱਕ ਉਸ ਨੂੰ ਉਹਦਾ ਰਿਪਰੈਜ਼ੈਂਟੇਟਿਵ ਬਣ ਕੇ ਨਾ ਆਵੇ। ਕਹਿਣ ਤੋਂ ਭਾਵ ਇਹ ਹੈ। ਹੁਣ ਮੋਦੀ ਇੱਕ ਪਾਸੇ ਆਪਾਂ ਗੱਲਬਾਤ ਕਰਦੇ ਹਾਂ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਭਾਈ ਜਿਹੜੇ ਨਿੱਜਰ ਨੇ ਉਹਨਾਂ ਦੇ ਕਤਲਕਾਂਡ ਦੇ ਬਾਰੇ 4 ਗ੍ਰਿਫਤਾਰੀਆਂ ਹੋਈਆਂ ਨੇ। ਉਹਨਾਂ ਦੇ ਪਾਸਪੋਰਟ ਕਿੱਥੋਂ ਦੇ ਨੇ, ਉਸ ਮਾਮਲੇ ਦੇ ਵਿੱਚ ਤਲਖੀ ਕਿਵੇਂ ਵਧੀ ਹੈ, ਉਸ ਮਾਮਲੇ ਦੇ ਵਿੱਚ ਡਿਪਲੋਮੈਟਿਕ ਪੱਧਰ ਦੇ ਰਿਸ਼ਤੇ ਕਿਵੇਂ ਵਿਗੜੇ, ਇਹਨਾਂ ਸਵਾਲਾਂ ਦੇ ਕੋਈ ਜਵਾਬ ਨਹੀਂ ਦੇ ਰਿਹਾ। ਦੂਜੇ ਪਾਸੇ ਅਮਰੀਕਾ ਦੇ ਵਿੱਚ ਵੀ FBI ਵਰਗੀਆਂ ਏਜੰਸੀਆਂ ਲਗਾਤਾਰ ਸਿੱਖ ਆਗੂਆਂ ਨੂੰ ਖਬਰਦਾਰ ਕਰ ਰਹੀਆਂ ਕਿ ਤੁਹਾਡੇ ਨਾਲ ਅਜਿਹਾ ਹੋ ਸਕਦਾ ਹੈ। ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਖਾਲਿਸਤਾਨ ਦੇ ਬਹੁਤ ਵੱਡੇ ਆਗੂ ਮੰਨੇ ਜਾਂਦੇ ਨੇ, ਹਮਾਇਤੀ ਮੰਨੇ ਜਾਂਦੇ ਨੇ, ਉਹਨਾਂ ਨੂੰ ਤਾਂ ਥ੍ਰੈਟ, ਉਹਨਾਂ ਦੀ ਸੁਪਾਰੀ ਦੀਆਂ ਕਿੰਨੇ ਵਿਕਰਮ ਯਾਦਵ ਵਰਗੇ, ਡਵਾਲ ਵਰਗੇ ਬੰਦਿਆਂ ਦੇ ਨਾਮ ਆਏ ਨੇ ਇੱਥੋਂ ਤੱਕ ਕਿ, ਤੇ ਹੁਣ ਉਸ ਮਾਮਲੇ ਦੇ ਵਿੱਚ ਕੋਈ ਸਰਕਾਰ ਵੱਲੋਂ, ਕੋਈ ਮੋਦੀ ਸਰਕਾਰ ਵੱਲੋਂ ਜਾਂ ਉਹਨਾਂ ਦੇ ਜਿਹੜਾ ਚਾਹੁਣ ਵਾਲਾ ਕੋਈ ਜਵਾਬ ਦਿੰਦਾ ਹੈ। ਪਰ ਦੂਜੇ ਪਾਸੇ ਇਹ ਪ੍ਰਭਾਵ ਸਿਰਜਣ ਦੇ ਲਈ ਕਿ ਸਿੱਖ ਭਾਈਚਾਰਾ ਸਾਡੇ ਨਾਲ ਹੈ, ਅਸੀਂ ਸਿੱਖ ਭਾਈਚਾਰੇ ਦੇ ਦਿਨਾਂ, ਤਿਉਹਾਰਾਂ, ਉਹਨਾਂ ਦੇ ਜਿਹੜੇ ਧਾਰਮਿਕ ਥਾਵਾਂ ਨੇ ਉਹਨਾਂ ਦਾ ਬੜਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਹੁਣ ਤਖਤ ਸ੍ਰੀ ਪਟਨਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਪਿਛਲੇ ਦਿਨੀ ਆਪਾਂ ਇਸੇ ਮੰਚ ਤੋਂ ਖਬਰ ਸਾਂਝੀ ਕੀਤੀ ਸੀਗੀ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਤਖਤ ਸਾਹਿਬ ਦਾ ਪ੍ਰਬੰਧ ਹੈ ਉਹਦੇ ਵਿੱਚ ਆਪਦੇ 12 ਬੰਦੇ ਵਾੜ ਦਿੱਤੇ ਹੈ। ਇੱਕ ਪਾਸੇ ਸਾਰਾ ਪ੍ਰਬੰਧ ਆਪਦੇ ਅਕੋਰਡਿੰਗ ਕਰ ਲੈਣਾ, ਆਪਦੇ ਢੰਗ ਨਾਲ ਚਲਾਉਣਾ ਜਾਂ ਆਪਦੀ ਦਖਲਅੰਦਾਜ਼ੀ ਨਾਲ ਚਲਾਉਣਾ। ਹਰਿਆਣੇ ਦੇ ਵਿੱਚ ਕੀ ਦੋਸ਼ ਲੱਗਦਾ ਕਿ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਕੀਤੀ ਕੀ ਨੇ,
ਬੀਜੇਪੀ ਨੇ, ਭਾਜਪਾ ਨੇ। ਹਾਲਾਂਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਉਹ ਰਹੇ ਨਹੀਂ ਇਸ ਦੁਨੀਆ ਦੇ ਵਿੱਚ। ਉਹਨਾਂ ਦਾ ਪਰਿਵਾਰ ਚੀਕਾਂ ਮਾਰਦਾ ਕਿ ਸਾਡੀ ਕਮੇਟੀ ਤੋੜਤੀ, ਪਰ ਉਹ ਕਮੇਟੀ ਦਾ ਮੁੱਢ ਕਿਹਨੇ ਬੰਨ੍ਹਿਆ? ਉਹ ਮੁੱਢ ਬੰਨ੍ਹਿਆ ਬਾਦਲ ਪਰਿਵਾਰ ਨੇ। ਝਿੰਡਾ ਵਰਗੇ ਆਗੂਆਂ ਨੂੰ ਦੁਖੀ ਕਰਕੇ, ਉਹਨਾਂ ਨੂੰ ਪੰਥ ਦੇ ਵਿੱਚੋਂ ਨਾਰਾਜ਼ ਕਰਕੇ, ਤਾਂ ਕਰਕੇ ਜਦੋਂ ਉਹਨਾਂ ਕੋਲੇ ਕੋਈ ਰਾਹ ਨਾ ਬਚਿਆ, ਜਦੋਂ ਉਹਨਾਂ ਨੂੰ ਵੰਗਾਰਿਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਹੀ ਮਾਣਾਈਆਂ ਕਰਨੀਆਂ, ਜੇਕਰ ਤੁਸੀਂ ਇਸ ਤਰ੍ਹਾਂ ਹੀ ਚਾਹੁੰਦੇ ਆ, ਤਾਂ ਫਿਰ ਤੁਸੀਂ ਜਾਓ ਆਪਦੇ ਰਾਹ ਅੱਡ ਵੇਖ ਲਓ। ਉੱਥੋਂ ਮੁੱਢ ਬੱਝਿਆ। ਅੱਜ ਤੋਂ ਤਕਰੀਬਨ 1 ਦਹਾਕਾ ਪਹਿਲਾਂ ਦੀਆਂ ਗੱਲਾਂ ਨੇ ਇਹ। ਤੇ ਅੱਜ ਉਹਨਾਂ ਆਗੂਆਂ ਨੂੰ ਸਰਪ੍ਰਸਤੀ ਕੌਣ ਦੇ ਰਿਹਾ? ਉਹਨਾਂ ਆਗੂਆਂ ਨੂੰ ਸ਼ਹਿ ਕੌਣ ਦੇ ਰਿਹਾ? ਬੀਜੇਪੀ, ਭਾਜਪਾ। ਭਾਜਪਾ ਦੇ ਕਰਕੇ ਅੱਜ ਕਮੇਟੀ ਜ਼ੋਰ ਤਾਂ ਇਹ ਲੱਗਿਆ ਪਿਆ ਕਿ ਸਾਰੇ ਜਿਹੜੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੈ, ਉਹ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੋਵੇ, ਪੰਥ ਇਕਜੁੱਟ ਹੋਵੇ। ਉੱਥੇ ਵੀ ਜਿਹੜੀਆਂ ਕੁਝ ਖਾਸ ਧਿਰਾਂ ਦਾ ਬੋਲਬਾਲਾ ਉਹ ਨਾ ਹੋ ਕੇ ਸੰਗਤ ਦੇ ਅਕੋਰਡਿੰਗ ਪ੍ਰਬੰਧ ਚੱਲਣਾ ਚਾਹੀਦਾ। ਜ਼ੋਰ ਤਾਂ ਇਹ ਲੱਗਿਆ ਹੋਇਆ, ਪਰ ਜਿਹੜੀ ਵੰਡ ਹੈ, ਜਿਹੜੀ ਦੂਰੀਆਂ ਨੇ ਇੱਕ ਦੂਜੇ ਤੋਂ, ਉਹ ਹੋਰ ਵੰਡ ਨੂੰ, ਹੋਰ ਉਸ ਲਾਈਨ ਨੂੰ ਹੋਰ ਗੂੜਾ ਕੀਤਾ ਜਾ ਰਿਹਾ, ਹੋਰ ਪੱਕਿਆਂ ਕੀਤਾ ਜਾ ਰਿਹਾ। ਤੇ ਇਹਦੇ 'ਚ ਦੋਸ਼ ਕਿਹਦਾ ਲੱਗਦਾ? ਇਹਦੇ 'ਚ ਦੋਸ਼ ਲੱਗਦਾ ਭਾਜਪਾ ਤੇ ਆਰਐਸਐਸ ਦੇ ਉੱਤੇ, ਦੋਵਾਂ ਦੇ ਉੱਤੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਥੇ ਤੁਸੀਂ ਡਬਲ ਸਟੈਂਡਰਡ ਲੋਕਾਂ ਦਾ ਦੇਖਦੇ ਹੋ। ਇੱਕ ਪਾਸੇ ਰਵਨੀਤ ਬਿੱਟੂ ਵਰਗੇ ਬੰਦੇ ਜਿਹੜੇ ਨੇ ਉਹ ਆਪਦੀ ਅੰਬੈਸਡਰ ਕੌਰ, ਜਿਹਦੇ ਤੇ ਜਿਹੜੀ ਉਹਦੇ ਦਾਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦਿੱਤੀ ਗਈ ਸੀ, ਉਹਦੇ ਤੇ ਪਰਚਾ ਦਾਖਲ ਕਰਨ ਜਾਂਦੇ ਆ। ਦੂਜੇ ਪਾਸੇ ਭਗਵੇਂ ਝੰਡੇ ਲਹਿਰਾਉਂਦੇ ਆ। ਸੋ ਜਦੋਂ ਤੁਸੀਂ ਇੱਕ ਸੰਵਿਧਾਨ ਦੀ ਸਹੁੰ ਹੀ ਖਾ ਲਈ ਕਿ ਅਸੀਂ ਤਾਂ ਸੈਕੂਲਰ ਰਹਿਣਾ, ਅਸੀਂ ਕਿਸੇ ਖਾਸ ਫਿਰਕੇ ਨੂੰ ਰਿਪ੍ਰੈਜ਼ੈਂਟ ਹੀ ਨਹੀਂ ਕਰਨਾ, ਤੇ ਫਿਰ ਇਹੋ ਜਿਹੀਆਂ ਚੀਜ਼ਾਂ ਕਿਉਂ? ਸੋ ਇਹ ਜਿਹੜੀ ਗੱਲਬਾਤ ਆ, ਇਹਨੂੰ ਹੋਰ ਪੱਧਰ ਤੇ ਲਿਜਾਣ ਦੀ ਲੋੜ ਆ, ਇਹਨੂੰ ਚਰਚਾ ਕਰਨ ਦੀ ਲੋੜ ਆ। ਜਿਵੇਂ ਮੈਂ ਪਹਿਲਾਂ ਹੀ ਕਹਿ ਕੇ ਹਟਿਆ, ਸ਼ਬਦਾਂ ਦੇ ਵਿੱਚ ਜੇਕਰ ਕੋਈ ਉਤਰਾਅ ਚੜ੍ਹਾਅ ਹੋਇਆ ਤਾਂ ਉਹਦੇ ਲਈ ਮਾਫ਼ੀ ਦੀ ਯਾਚਕਾਂ, ਕਿ ਕੋਈ ਵੀ ਆਗੂ ਕਿਸੇ ਵੀ ਫਿਰਕੇ ਦੇ ਧਾਰਮਿਕ ਸਥਾਨ ਤੇ ਜਾਵੇ, ਬਹੁਤ ਚੰਗੀ ਗੱਲ ਹੈ। ਪਰ ਕੀ ਅਮਲੀ ਰੂਪ ਦੇ ਵਿੱਚ ਉਹ ਗੱਲ ਨਜ਼ਰ ਆ ਰਹੀ ਹੈ ਕਿ ਵਾਕਈ ਸਿੱਖਾਂ ਦੇ ਨਾਲ ਨੇੜਤਾ ਹੈ? ਕਿ ਵਾਕਈ ਤੁਸੀਂ ਚਾਦਰ ਚੜਾਓ, ਭਾਵੇਂ 1 ਵਾਰੀ ਛੱਡ ਕੇ 100 ਵਾਰੀ ਚੜਾਓ, ਤੁਸੀਂ ਮੰਦਿਰ ਜਾਓ, ਤੁਸੀਂ ਜੈ ਸ਼੍ਰੀ ਰਾਮ ਕਹੋ, ਹਨੂੰਮਾਨ ਚਾਲੀਸਾ ਦਾ ਪਾਠ ਕਰੋ, ਠੀਕ ਹੈ। ਪਰ ਕੀ ਤੁਹਾਡੀ ਦੂਜਿਆਂ ਪ੍ਰਤੀ ਵੀ ਅਪਰੋਚ ਓਨੀ ਪਾਕ ਹੈ, ਓਨੀ ਸਹੀ ਹੈ, ਜਿੰਨੀ ਤੁਸੀਂ ਇੱਕ ਥਾਂ ਤੇ ਇੱਕ ਖਾਸ ਪ੍ਰਭਾਵ ਸਿਰਜਣ ਦੇ ਲਈ ਕਰ ਰਹੇ ਹੋ? ਸੋ ਅਰਵਿੰਦ ਕੇਜਰੀਵਾਲ ਹੁਣ ਆਏ ਨੇ ਜੇਲ੍ਹ ਤੋਂ ਬਾਹਰ, ਤੇ ਉਹਨਾਂ ਨੇ ਹੁਣ ਜਿਵੇਂ ਜਿਸ ਤਰੀਕੇ ਦੇ ਨਾਲ, ਜਿਵੇਂ ਪਹਿਲਾਂ ਆਪਾਂ ਦੇਖਿਆ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਨੂੰ ਮੁੱਖ ਰੱਖ ਕੇ ਵੋਟਾਂ ਲਈਆਂ ਗਈਆਂ, ਤਾਂ ਉਹਨਾਂ ਨੇ ਹਨੂੰਮਾਨ ਜੀ ਨੂੰ ਅੱਗੇ ਲਿਆਂਦਾ, ਸੰਕਟ ਮੋਚਨ ਜੀ ਨੂੰ ਅੱਗੇ ਲਿਆਂਦਾ। ਉਹਨਾਂ ਦੇ ਨਾਮ ਤੇ ਉਹ ਕਹਿੰਦੇ ਕਿ ਮੈਂ ਉਹਨਾਂ ਦਾ ਬੜਾ ਭਗਤ ਹਾਂ, ਤੇ ਹੁਣ ਉਸ ਚੀਜ਼ ਦਾ ਓਟ ਆਸਰਾ ਲੈ ਕੇ ਉਹ ਵੀ ਅੱਗੇ ਨੂੰ ਵਧਦੇ ਜਾ ਰਹੇ ਨੇ। ਸਾਡੀਆਂ ਚੋਣਾਂ ਦੇ ਵਿੱਚ ਮੁੱਦੇ ਹੋਣੇ ਚਾਹੀਦੇ ਸੀ ਬੇਰੁਜ਼ਗਾਰੀ ਦੇ। ਦੇਸ਼ ਦੇ ਵਿੱਚ ਮਾਈਨੋਰਿਟੀ ਨੂੰ ਜਿਹੜਾ ਦੂਜੇ ਦਰਜੇ ਦੇ ਨਾਗਰਿਕ ਬਣਾ ਕੇ ਛੱਡਿਆ ਜਾ ਰਿਹਾ। ਜੇ ਕੋਈ ਸਰਕਾਰ ਦੇ ਵਿਰੁੱਧ ਬੋਲਦਾ, ਉਹਨੂੰ ਅਰਬਨ ਨਕਸਲ ਕਿਹਾ ਜਾਂਦਾ ਹੈ। ਤੀਸਤਾ ਸੀਤਲਵਾੜ ਵਰਗੇ ਬੰਦੇ, ਜਾਂ ਵਰਵਰਾ ਰਾਓ ਵਰਗੇ, ਸਟੈਨ ਸਵਾਮੀ ਵਰਗੇ, ਜਿਹੜੇ ਲੋਕ ਬੜੇ ਰੌਸ਼ਨ ਦਿਮਾਗ ਬੰਦੇ ਨੇ, ਰੋਨਾ ਵਿਲਸਨ ਵਰਗੇ, ਉਹਨਾਂ ਨੂੰ ਅਰਬਨ ਨਕਸਲ ਕਹਿ ਕੇ ਡੱਕਿਆ ਜਾ ਰਿਹਾ। ਜੇ ਕੋਈ ਆਪਦੇ ਰਾਜ ਦੀ ਗੱਲ ਕਰਦਾ ਜਾਂ ਆਪਣੀ ਕੌਮ ਦੀ ਗੱਲ ਕਰਦਾ, ਭਾਈ ਨਿੱਜਰ ਵਰਗੇ ਲੋਕ, ਉਹਨਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਦਾ ਕਤਲ ਕੀਤਾ ਜਾ ਰਿਹਾ। ਤੇ ਜੇ ਕੋਈ ਇਹ ਕਹਿੰਦਾ ਕਿ ਅਸੀਂ ਸਿੱਖਾਂ ਦੀ ਗੱਲ ਕਰਦੇ ਰਹਾਂਗੇ, ਉਹਨਾਂ ਅਦਾਰਿਆਂ ਨੂੰ ਉੱਥੇ YouTube ਦੇ ਉੱਤੇ, Facebook ਦੇ ਉੱਤੋਂ ਬੈਨ ਕੀਤਾ ਜਾ ਰਿਹਾ। ਕੋਈ ਕੋਈ ਮੰਚ, ਕੋਈ ਗੱਲ ਐਸੀ ਛੱਡੀਏ ਜਿਹਦੇ ਨਾਲ ਲੋਕ ਮਨੁੱਖਤਾਵਾਦੀ ਜਾਂ ਆਪਣੀ ਗੱਲ ਰੱਖ ਸਕਣ। ਇੱਕ ਤੁਸੀਂ ਕਹਿੰਦੇ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਹੈ, ਇਹ ਕਲੇਮ ਕਰਨ ਨਾਲ ਕੁਛ ਨਹੀਂ ਹੁੰਦਾ। ਤੁਸੀਂ ਉਸ ਚੀਜ਼ ਦੀ ਇੰਪਲੀਮੈਂਟੇਸ਼ਨ ਕਿਵੇਂ ਕਰ ਰਹੇ ਹੋ? ਕਿ ਤੁਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੇ ਹੋ? ਕਿ ਤੁਸੀਂ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੇ ਹੋ? ਕਿ ਤੁਸੀਂ ਸਿੱਖ ਭਾਈਚਾਰੇ ਨੂੰ, ਮੁਸਲਿਮ ਭਾਈਚਾਰੇ ਨੂੰ, ਹਿੰਦੂ ਭਾਈਚਾਰੇ ਦੇ ਵਿੱਚ ਜਿਹੜੀਆਂ ਹੋਰ ਸਬ ਕਾਸਟ ਕਹਿ ਸਕਦੇ ਹਾਂ ਆਪਾਂ, ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹੋ? ਸਿਰਫ ਤੇ ਸਿਰਫ ਇੱਕੋ ਏਜੰਡਾ ਕਿ ਰਾਜ ਹਾਸਲ ਕਰਨਾ, ਸੱਤਾ ਹਾਸਲ ਕਰਨੀ ਹੈ, ਇੱਕ ਖਾਸ ਵਰਗ ਨੂੰ ਖੁਸ਼ ਕਰਕੇ, ਤੇ ਉਸ ਤੋਂ ਬਾਅਦ ਜਿਹੜੇ ਬੈਨੀਫਿਟ ਦੇਣੇ ਆ, ਜਿਹੜੇ ਪ੍ਰੋਫਿਟ ਖੱਟਣੇ ਆ, ਉਹ ਕੁਛ ਚੰਦ ਲੋਕਾਂ ਨੇ, ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਨਹੀਂ ਗਾ। ਉਹਨਾਂ ਨੂੰ ਸਿਰਫ ਇੰਨਾ ਮਤਲਬ ਚਾਹੀਦਾ ਕਿ ਕੋਲ ਖਾਣ, ਜਿੱਥੋਂ ਕੋਲਾ ਜ਼ਿਆਦਾ ਨਿਕਲਦਾ, ਕੀ ਉਹ ਸਾਡੇ ਕੋਲੇ ਹੈ? ਜਿਹੜੇ ਰੇਲਵੇ ਸਟੇਸ਼ਨ ਤੋਂ ਜ਼ਿਆਦਾ ਯਾਤਰੀ ਸਫ਼ਰ ਕਰਦੇ ਆ, ਜਾਂ ਜਿੱਥੇ ਚੀਜ਼ਾਂ ਮਹਿੰਗੀਆਂ ਵੇਚਣੀਆਂ, ਉਹ ਕੀ ਸਾਡੇ ਕੋਲੇ ਹੈ? ਜਿਹੜੇ ਏਅਰਪੋਰਟ ਤੋਂ ਜ਼ਿਆਦਾ ਕਮਾਈ ਹੈ, ਕੀ ਉਹ ਸਾਡੇ ਕੋਲੇ ਹੈ? ਜੇਕਰ ਫੌਜ ਨੂੰ ਖਾਣਾ ਡਿਲੀਵਰ ਕਰਨਾ ਹੈ, ਉਹਦਾ ਠੇਕਾ ਕਿਹਦੇ ਕੋਲੇ ਹੈ? ਕੀ ਉਹ ਸਾਡੇ ਕੋਲੇ ਹੈ? ਸੋ ਸਰਕਾਰੀ ਠੇਕੇ, ਸਰਕਾਰੀ ਜਿਹੜੀਆਂ ਜਨਤਕ ਪ੍ਰਾਪਰਟੀਜ਼, ਜਿਨ੍ਹਾਂ ਨੂੰ ਬਣਾਉਂਦਿਆਂ 7 ਦਹਾਕੇ ਲੰਘ ਗਏ, 70 ਸਾਲ ਲੰਘ ਗਏ, ਉਹ ਪ੍ਰਾਪਰਟੀਆਂ ਕੁਛ ਕੁ ਅਰਸੇ ਦੇ ਵਿੱਚ ਹੀ ਕੁਝ ਖਾਸ ਲੋਕਾਂ ਕੋਲੇ ਚਲੀਆਂ ਗਈਆਂ, ਕਿਉਂਕਿ ਉਹਨਾਂ ਦਾ ਜਿਹੜਾ ਟਰਨਓਵਰ ਆ, ਉਹਨਾਂ ਦਾ ਜਿਹੜਾ ਰੈਵਨਿਊ ਆ, ਉਹ 100 ਕਰੋੜਾਂ ਦੇ ਵਿੱਚ ਨਹੀਂ ਗਾ, ਉਹ ਕੁਝ ਲੱਖਾਂ ਦੇ ਵਿੱਚ ਨਹੀਂ ਗਾ, ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਹੈ। ਪਰ ਅਸੀਂ, ਕਿਉਂਕਿ ਅਸੀਂ ਵੰਡੇ ਹੋਏ ਹਾਂ, ਅਸੀਂ ਇੱਕ ਦੂਜੇ ਨੂੰ ਟੈਗ ਲਾਉਣੇ ਆ, ਅਸੀਂ ਇੱਕ ਦੂਜੇ ਦਾ ਅੱਗਾ ਮਾਰਨਾ ਹੈ ਕਿ ਤੂੰ ਆਪਣੀ ਗੱਲ ਨਾ ਕਰ, ਕਿਉਂਕਿ ਸਾਡੀ ਉਹਦੇ ਨਾਲ ਵਿਚਾਰਧਾਰਾ ਨਹੀਂ ਮਿਲਦੀ। ਅਸੀਂ ਉਹਦੇ ਨਾਲ, ਉਹਦੀ ਰਾਏ ਦੇ ਨਾਲ ਇਤਫਾਕ ਨਹੀਂ ਰੱਖਦੇ, ਇਸ ਕਰਕੇ ਅਸੀਂ ਉਹਨੂੰ ਰੱਦ ਕਰਦੇ ਹਾਂ।
ਇਹ ਸਾਡੀ ਸਭ ਤੋਂ ਮਾੜੀ ਗੱਲ ਹੈ ਕਿ ਕਿਸੇ ਦੇ ਵਿਚਾਰ ਨੂੰ ਰੱਦ ਕਰਨਾ। ਅਸੀਂ ਕਹਿੰਦੇ ਕਿ ਨਹੀਂ ਤੂੰ ਸਾਡੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਂਦਾ, ਤੇਰੀ ਵਿਚਾਰਧਾਰਾ ਸਾਡੇ ਨਾਲ ਨਹੀਂ ਮਿਲਦੀ, ਤੇਰੇ ਤੇ ਲੱਖ ਜ਼ਬਰ ਹੋਈ ਜਾਵੇ। ਅਸੀਂ ਨਹੀਂ ਕਹਿਣਾ ਕਿ ਇਹ ਗਲਤ ਆ, ਪਰ ਇਹ ਗਲਤ ਆ। ਜ਼ਬਰ ਬੇਸ਼ੱਕ ਕਿਸੇ ਤੇ ਵੀ ਹੋ ਰਿਹਾ, ਸਰਕਾਰੀ ਜ਼ਬਰ, ਸੱਤਾ ਦਾ ਜ਼ਬਰ, ਉਹ ਹਮੇਸ਼ਾ ਗਲਤ ਹੁੰਦਾ। ਉਹਨੂੰ ਹਮੇਸ਼ਾ ਤੁਸੀਂ ਜੇ ਤੁਸੀਂ ਬਹੁ ਗਿਣਤੀ ਦੇ ਵਿੱਚ ਹੋ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਖੁਦ ਸੁਰੱਖਿਅਤ ਰਹਿ ਜਾਵੋ। ਦੁਨੀਆ ਤੋਂ ਚਲੇ ਤਾਂ ਉਹ ਵੀ ਲੋਕ ਗਏ ਆ ਜਿਹੜੇ ਕਿਸੇ ਡਰ ਕਰਕੇ ਬੋਲੇ ਨਹੀਂਗੇ। ਦੁਨੀਆ ਤੋਂ ਚਲੇ ਉਹ ਵੀ ਲੋਕ ਗਏ ਆ ਜਿਨ੍ਹਾਂ ਨੂੰ ਇਹ ਡਰ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਜੇ ਬੋਲ ਪਏ ਤਾਂ ਅਸੀਂ ਮਾਰੇ ਜਾਵਾਂਗੇ। ਪਰ ਕਿਉਂ ਅੱਜ ਹੈਗੇ ਨੇ। ਸਦੀਆਂ ਤੋਂ ਇਸ ਮਨੁੱਖਤਾ ਉੱਤੇ, ਲੋਕਾਂ ਉੱਤੇ, ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਹੋ ਰਿਹਾ। ਤੁਸੀਂ ਏਸ਼ੀਆ ਤੋਂ ਚੱਲ ਪਓ, ਬਰਮਾ ਦੇ ਵਿੱਚ, ਮਿਆਂਮਾਰ ਦੇ ਵਿੱਚ ਰੋਹਿੰਗਿਆ ਜਿਹੜੇ ਨੇ ਉਹਨਾਂ ਦੇ ਨਾਲ ਕੀ ਹੋ ਰਿਹਾ। ਇਸ ਤਰ੍ਹਾਂ ਕਈ ਥਾਵਾਂ ਤੇ ਕਈ ਮੁਲਕ ਅਜਿਹੇ ਨੇ ਜਿੱਥੇ ਬੋਧੀਆਂ ਦੇ ਨਾਲ ਬਹੁਤ ਮਾੜੀ ਹੋ ਰਹੀ ਹੈ। ਇੱਕ ਪਾਸੇ ਉਹ ਵਿਕਟਮ ਨੇ, ਦੂਜੇ ਪਾਸੇ ਉਹ ਜ਼ਬਰ ਕਰ ਰਹੇ ਨੇ ਰੋਹਿੰਗਿਆ ਵਰਗੇ। ਇੱਕ ਪਾਸੇ ਚਾਈਨਾ ਦੇ ਵਿੱਚ ਜਿਹੜੇ ਉਇਗਰ ਮੁਸਲਮਾਨ ਨੇ ਉਹਨਾਂ ਲੋਕਾਂ ਦੇ ਨਾਲ ਕੀ ਹੋ ਰਿਹਾ। ਭਾਰਤ ਦੇ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ। ਗਾਜ਼ਾ ਦੀ ਗੱਲ ਚੱਕ ਲਓ, ਫਿਲਸਤੀਨ ਦੀ ਗੱਲ ਚੱਕ ਲਓ, ਉੱਥੇ ਕੀ ਜ਼ਬਰ ਹੋ ਰਿਹਾ, ਕਿੰਨਾ ਜ਼ੁਲਮ ਹੋ ਰਿਹਾ। ਕਦੇ ਦੁਨੀਆ ਕਦੇ ਇਸ ਗੱਲ ਦੇ ਉੱਤੇ ਇੱਕ ਮੰਚ ਤੇ ਇਕੱਠੀ ਹੋਈ ਹੈ ਕਿ ਅਸੀਂ ਵੱਡੇ-ਵੱਡੇ ਐਕਸਪੈਰੀਮੈਂਟ ਕਰ ਰਹੇ ਹਾਂ, ਵੱਡੇ-ਵੱਡੇ ਅਸੀਂ ਔਜ਼ਾਰ ਲਿਆ ਰਹੇ ਹਾਂ, ਪਰਮਾਣੂ ਸ਼ਕਤੀਆਂ ਬਣਨ ਦੀ ਦੌੜ ਹੈ। ਕਦੇ ਅਸੀਂ ਮਨੁੱਖਤਾਵਾਦੀ ਕਦੇ ਹੋ ਕੇ ਦੁਨੀਆ ਦੇ ਵਿੱਚ ਕਦੇ ਹਾਂ ਦਾ ਨਾਅਰਾ ਮਾਰਿਆ। ਗ੍ਰੇਟਾ ਥਨਬਰਗ ਇੱਕ ਛੋਟੀ ਜਿਹੀ ਬੱਚੀ ਆ, ਹੁਣ ਤਾਂ ਵੈਸੇ ਕਾਫੀ ਵੱਡੀ ਹੋ ਗਈ ਆ। ਉਹਨੇ ਇੱਕ ਸਵੀਡਿਸ਼ ਪਾਰਲੀਮੈਂਟ ਦੇ ਸਾਹਮਣੇ ਜਾ ਕੇ ਇਨਵਾਇਰਮੈਂਟ ਦਾ ਮੁੱਦਾ ਚੁੱਕਿਆ ਸੀਗਾ। ਅੱਜ ਦੁਨੀਆ ਦੇ ਵਿੱਚ ਵੱਡੇ-ਵੱਡੇ ਜਿਹੜੇ ਲੋਕ ਨੇ ਆਪਣੇ ਆਪ ਨੂੰ ਰੌਸ਼ਨ ਦਿਮਾਗ ਕਹਿਣ ਵਾਲੇ, ਉਹ ਕਹਿੰਦੇ ਕਿ ਅਸੀਂ ਕਲਾਈਮੇਟ ਚੇਂਜ ਵਾਲੀ ਲਹਿਰ ਦਾ ਹਿੱਸਾ ਨਹੀਂ ਬਣਨਾ। ਉਹ ਕਹਿੰਦੇ ਕਿ ਸਾਨੂੰ ਠੇਕਾ ਨਹੀਂ ਲਿਆ। ਪਰ ਜੇਕਰ ਟਰੰਪ ਦੀ ਆਲੋਚਨਾ ਕਿਉਂ ਹੋਈ ਸੀ? ਉਹ ਕਹਿੰਦੇ ਕਿ ਜੇਕਰ ਦੁਨੀਆ ਦੇ ਵਿੱਚ ਤੁਸੀਂ ਇਹ ਪ੍ਰਭਾਵ ਸਿਰਜਣਾ ਕਿਸੇ ਸਰਪੰਚ ਹੈ, ਫਿਰ ਸਰਪੰਚ ਦੇ ਕੁਝ ਫਰਜ਼ ਵੀ ਤਾਂ ਬਣਦੇ ਨੇ। ਠੀਕ ਹੈ, ਅਮਰੀਕਾ ਦੇ ਵਿੱਚ ਇਹ ਹਮੇਸ਼ਾ ਡਿਬੇਟ ਚੱਲਦੀ ਰਹੀ ਹੈ ਕਿ ਟੈਕਸ ਪੇਅਰਸ ਦਾ ਪੈਸਾ ਤੁਸੀਂ ਉਹਨਾਂ ਮੁਲਕਾਂ ਨੂੰ ਕਿਉਂ ਦੇਣਾ ਜਿੱਥੋਂ ਕੋਈ ਆਊਟਪੁੱਟ ਹੀ ਨਹੀਂ ਹੋ ਰਹੀ। ਉਹਨਾਂ ਮੁਲਕਾਂ ਨੂੰ ਕਿਉਂ ਦੇਣਾ ਜਿੱਥੋਂ ਤੁਹਾਡੇ ਪੋਲੀਟੀਕਲ ਜਿਹੜੇ ਤੁਹਾਡੇ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਮਫਾਦ ਨੇ, ਉਹ ਜਿੱਥੋਂ ਸੈਟਲ ਹੀ ਨਹੀਂ ਹੋ ਰਹੇ, ਜਿੱਥੋਂ ਸੋਲਵ ਹੀ ਨਹੀਂ ਹੋ ਰਹੇ, ਫਿਰ ਤੁਸੀਂ ਕਿਉਂ ਪੈਸਾ ਡੰਪ ਕਰ ਰਹੇ ਹੋ? ਪਰ ਕੀ ਕਿਸੇ ਮਨੁੱਖਤਾ ਦੇ ਲਈ ਕਿਸੇ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨਾ ਵੀ ਗੁਨਾਹ ਵਾ? ਕਿ ਅੱਜ ਜੇਕਰ ਜਿਹੜੇ ਸਰਪੰਚ ਦੇਸ਼ ਨੇ ਜਾਂ ਜਿਹੜੇ ਹੋਰ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਲੋਕ ਨੇ, ਇੱਕ 10-12 ਸਾਲ ਦੀ ਕੁੜੀ ਉਹ ਇਨਵਾਇਰਮੈਂਟ ਦੀ ਗੱਲ ਕਰ ਰਹੀ ਹੈ, ਪਰ ਇੱਕ ਮੁਲਕ ਜਿਹੜਾ ਸਮਰੱਥ ਹੈ, ਭਾਰਤ ਵਰਗਾ ਮੁਲਕ, ਉੱਥੇ ਪ੍ਰਦੂਸ਼ਣ ਦੇ ਨਾਲ ਜਾਨਾਂ ਜਾ ਰਹੀਆਂ ਨੇ। ਕੋਈ ਮੁੱਦਾ ਹੀ ਨਹੀਂਗਾ ਚੋਣਾਂ ਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਿਹਾ ਕਰੋ। ਇਹ ਗਿਰਗਟ ਵਰਗੇ ਲੋਕ ਨੇ, ਇਹਨਾਂ ਨੇ ਆਪਣੇ ਮਫਾਦ ਸਾਹਮਣੇ ਰੱਖਣੇ ਹੁੰਦੇ ਨੇ। ਤੇ ਜਿਹੜੀ ਦੂਜੀ ਖਬਰ ਦੇ ਵੱਲ ਵਧਣਾ ਸੀ, ਉਹ ਇਹ ਸੀਗੀ ਕਿ ਹੁਣ ਚੌਥੇ ਗੇੜ ਦੇ ਵੀ ਜਿਹੜੇ ਰੁਝਾਨ ਆ ਰਹੇ ਨੇ ਸਾਹਮਣੇ, ਉਹਦੇ ਵਿੱਚ ਵੀ ਵੋਟ ਫੀਸਦ ਕੋਈ ਜ਼ਿਆਦਾ ਨਹੀਂ ਹੈ। ਉਹਦੇ ਵਿੱਚ ਵੀ ਵੋਟ ਫੀਸਦ 60 ਤੋਂ 65 ਦੇ ਦਰਮਿਆਨ ਡਿੱਗ ਰਹੀ ਹੈ, ਜਿਹੜੇ ਕਿ ਚੰਗੇ ਸੰਕੇਤ ਨਹੀਂਗੇ। ਮੋਦੀ ਦੀ ਗੱਡੀ ਫਸਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਜਿਹੜੇ ਨਰਿੰਦਰ ਮੋਦੀ ਕਦੇ ਚੋਣਾਂ ਲੜਦੇ ਰਹੇ 2014 ਦੇ ਵਿੱਚ ਕਿ ਅਸੀਂ ਕਾਲਾ ਧਨ ਲਿਆਵਾਂਗੇ ਬਾਹਰਲੇ ਮੁਲਕਾਂ 'ਚੋਂ, 15-15 ਲੱਖ ਤੁਹਾਡੇ ਖਾਤਿਆਂ 'ਚ ਪਾਵਾਂਗੇ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। 2022 ਆਉਂਦਿਆਂ ਉਹਨਾਂ ਨੇ ਸਾਰੀਆਂ ਧਿਰਾਂ ਨੂੰ ਸੜਕਾਂ ਤੇ ਲਿਆਂਦਾ। ਉਹਨਾਂ ਨੇ ਜਿਹੜਾ 56 ਇੰਚ ਦਾ ਸੀਨਾ ਸੀ, ਉਹ ਸੀਨੇ ਦੇ ਸਾਹਮਣੇ ਹੀ ਇੱਥੇ ਪੁਲਵਾਮਾ ਵਰਗਾ ਹਮਲਾ ਹੋ ਗਿਆ। ਉਹ ਬਾਅਦ ਦੇ ਵਿੱਚ ਬਾਲਾਕੋਟ ਏਅਰ ਸਟ੍ਰਾਈਕ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗ ਲਈਆਂ। ਮਤਲਬ ਜੇ ਅੱਜ ਕਹਿਣ ਲਈ ਕੁਛ ਨਹੀਂ ਹੈ, ਨਥਿੰਗ। ਅੱਜ ਚੋਣ ਏਜੰਡਾ ਕੀ ਹੈ ਕਿ ਜੇਕਰ ਕਾਂਗਰਸ ਆ ਗਈ, ਹਾਲਾਂਕਿ ਕਾਂਗਰਸ ਚੰਗੀ ਨਹੀਂ ਗੀ, ਮੈਂ ਕਿਸੇ ਨੂੰ ਚੰਗਾ ਨਹੀਂ ਕਹਿੰਦਾ, ਇਹ ਤੁਹਾਡੇ ਮੰਗਲ ਸੂਤਰ ਲਾ ਲੈਣਗੇ। ਉਸ ਤੋਂ ਬਾਅਦ ਇਹਨਾਂ ਨੂੰ ਪੁੱਛੋ ਸ਼ਹਿਜ਼ਾਦੇ ਨੂੰ ਅੱਜ ਕੱਲ੍ਹ ਇਹ ਕਿਉਂ ਚੁੱਪ ਕਰ ਗਿਆ, ਅਡਾਨੀਆਂ ਅਬਾਨੀਆਂ ਤੋਂ ਪੈਸੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਬੇਸ਼ੱਕ ਵਿਰੋਧੀ ਧਿਰਾਂ ਦੇ ਉੱਤੇ ਇਲਜ਼ਾਮ ਤਾਂ ਲਾ ਰਹੇ ਹੋ, ਪਰ ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਹੋ ਕਿ ਭਾਰਤੀ ਸਿਸਟਮ ਦੇ ਉੱਤੇ, ਡੈਮੋਕ੍ਰੈਟਿਕ ਸਿਸਟਮ ਦੇ, ਦਾ ਚੋਣ ਸਿਸਟਮ ਦੇ ਉੱਤੇ ਉਦਯੋਗਪਤੀਆਂ ਦਾ ਕਬਜ਼ਾ ਹੈ। ਉਹ ਆਪਣੇ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਚਲਾਉਂਦੇ ਨੇ। ਉਹ ਆਪਣੇ ਢੰਗ ਦੇ ਨਾਲ ਮੋਹਰੇ ਖੜੇ ਕਰਦੇ ਨੇ, ਉਹਨਾਂ ਮੋਹਰਿਆਂ ਤੇ ਇਨਵੈਸਟ ਕਰਦੇ ਨੇ, ਤੇ ਜਦੋਂ ਮੋਹਰੇ ਜਿੱਤ ਜਾਂਦੇ ਨੇ, ਫਿਰ ਉਹ ਇਹ ਪ੍ਰਵਾਹ ਕੀਤੇ ਬਿਨਾਂ ਕਿ ਕੋਈ ਬੰਦਾ ਕੀ ਕਹਿੰਦਾ, ਕੋਈ ਆਗੂ ਕਿਹੜੀ ਗੱਲ ਕਰ ਰਿਹਾ, ਕੋਈ ਪੈਸਾ ਮੰਗ ਰਿਹਾ ਸੈਂਟਰ ਦੇ ਉੱਤੋਂ, ਫਿਰ ਉਹ ਆਪਣੇ ਤਰੀਕੇ ਦੇ ਨਾਲ ਮੁਲਕ ਨੂੰ ਚਲਾਉਂਦੇ ਨੇ। ਤੇ ਮੋਦੀ ਸਾਹਿਬ ਨੇ ਗੱਲ ਸਟੇਜ ਤੋਂ ਕਹੀ ਹੈ ਕਿ ਅੱਜ ਕੱਲ੍ਹ ਰਾਹੁਲ ਗਾਂਧੀ ਬੋਲ ਨਹੀਂ ਰਹੇ ਕਿ ਅੰਬਾਨੀਆਂ ਤੇ ਅਡਾਨੀਆਂ ਤੋਂ ਪੈਸਾ ਮਿਲ ਗਿਆ। ਤੇ ਫਿਰ ਜਦੋਂ ਉਹਨਾਂ ਨੇ ਕਿਹਾ, ਮੋੜਵਾਂ ਵਾਰ ਕੀਤਾ ਕਿ ਤੁਸੀਂ ਏਜੰਸੀਆਂ ਭੇਜ ਕੇ ਇਸ ਗੱਲ ਨੂੰ ਕਨਫਰਮ ਕਰੋ ਕਿ ਵਾਕਈ ਪੈਸਾ ਮਿਲਿਆ, ਤਾਂ ਫਿਰ ਉਸ ਗੱਲ ਦਾ ਕੋਈ ਮੋੜ ਨਹੀਂ ਆਇਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਪਾਸੇ ਵਿਸ਼ਵ ਗੁਰੂ ਹੋਣ ਦੇ ਗੱਲਾਂ ਦਮਗਜੇ, ਤੇ ਦੂਜੇ ਪਾਸੇ ਤੁਸੀਂ ਚੋਣ ਰੈਲੀ ਦੇ ਵਿੱਚ ਸੰਬੋਧਨ ਕਰਨ ਦੇ ਦੌਰਾਨ ਤੁਹਾਡੀ ਸ਼ਬਦਾਵਲੀ
ਇੰਨੇ ਛੋਟੇ ਪੱਧਰ ਦੀ ਕਿ ਤੁਸੀਂ ਕਹੋ ਕਿ ਇਹ ਜਿਹੜੇ ਜ਼ਿਆਦਾ ਬੱਚੇ ਜੰਮਣ ਵਾਲੇ ਲੋਕ ਆ, ਤੁਸੀਂ ਇੱਕ ਖਾਸ ਫਿਰਕੇ ਨੂੰ, ਮੈਂ ਉਸ ਫਿਰਕੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜੇਕਰ ਆਪਾਂ ਨਾਂ ਲੈ ਕੇ ਸੰਬੋਧਨ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਤਿਰਸਕਾਰ ਹੋ ਜਾਂਦਾ ਉਸ ਸੰਬੰਧਿਤ ਭਾਈਚਾਰੇ ਦਾ। ਤਾਂ ਤੁਸੀਂ ਉਹਨਾਂ ਦਾ ਨਾਂ ਲਏ ਬਿਨਾਂ ਔਰ ਅਗਲੀ ਗੱਲ ਦੇ ਵਿੱਚ ਤੁਸੀਂ ਨਾਂ ਵੀ ਲੈ ਦਿੰਦੇ ਹੋ ਉਸ ਭਾਈਚਾਰੇ ਦਾ, ਤਾਂ ਇੱਕ ਤੁਸੀਂ ਪੋਲਰਾਈਜੇਸ਼ਨ ਦੀ, ਧਰੁਵੀਕਰਨ ਦੀ ਇੱਕ ਬਹੁਤ ਵੱਡੀ ਕੰਧ ਖੜੀ ਕਰ ਰਹੇ ਹੋ ਔਰ ਦੁਨੀਆ ਸਾਹਮਣੇ ਪ੍ਰਭਾਵ ਸਿਰਜ ਰਹੇ ਹੋ ਕਿ ਅਸੀਂ ਤਾਂ ਬੜੇ ਸਭ ਨੂੰ ਗੱਲ ਨਾਲ ਲਾਉਣ ਵਾਲੇ ਲੋਕ ਹਾਂ, ਅਸੀਂ ਤਾਂ ਦੁਨੀਆ ਭਰ ਦੇ ਵਿੱਚ ਸਾਡਾ ਡਾਂਕਾ ਵੱਜਦਾ, ਸਾਡੀ ਪ੍ਰਸਿੱਧੀ ਦਾ, ਅਸੀਂ ਫਲਾਂ। ਸੋ ਪਰ ਵਿੱਚ ਕਹਿਣਾ ਹੁੰਦਾ ਕਿ ਦਾਅਵਾ ਕਰਨਾ ਠੀਕ ਆ, ਪਰ ਉਹ ਚੀਜ਼ ਲਾਗੂ ਕਿਵੇਂ ਹੋ ਰਹੀ ਹੈ, ਅਮਲੀ ਰੂਪ ਦੇ ਵਿੱਚ ਉਹ ਕਿਵੇਂ ਦਿਖਾਈ ਦਿੰਦੀ ਆ, ਇਹ ਬਹੁਤ ਮਾਇਨੇ-ਖੇਜ਼ ਆ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ।